ਕੈਲੀਫੋਰਨੀਆ ਦੇ ਵਿੱਚ ਧੜਾ-ਧੜ ਜਿਹੜੇ ਬਿੱਲ ਆ ਉਹ ਪਾਸ ਹੋ ਰਹੇ ਆ। ਆਪਾਂ ਤੁਹਾਨੂੰ ਦੱਸਿਆ ਸੀ ਐਸਬੀ 553 ਨੂੰ ਲੈ ਕੇ, ਫਿਰ ਰੈਸਟੋਰੈਂਟ ਦੇ ਜਿਹੜੇ EMPLOYEES ਆ ਉਹਨਾਂ ਦੇ ਮਿਨੀਮਮ ਵੇਜ ਨੂੰ ਲੈ ਕੇ। ਹੁਣ ਇੱਕ ਹੋਰ ਬਿੱਲ ਜਿਹੜਾ ਆ ਉਹ ਜਿਹੜਾ ਈਵਨ ਦੋ ਇੰਡਸਟਰੀ ਨੇ ਬਹੁਤ ਰੌਲਾ ਪਾਇਆ ਵੀ ਤੁਸੀਂ ਇਹ ਬਿੱਲ ਨੂੰ ਪਾਸ ਨਾ ਕਰੋ, ਤੇ ਕੈਲੀਫੋਰਨੀਆ ਦੇ ਲਾ ਮੇਕਰਸ ਨੇ ਇਹ ਬਿੱਲ ਪਾਸ ਕਰਤਾ। ਇਹ ਹੈਗਾ EMPLOYER PAID ਫੂਡ ਟ੍ਰੇਨਿੰਗ। ਇਸ ਲੈਜਿਸਲੇਸ਼ਨ ਦੇ ਮੁਤਾਬਕ ਜੋ EMPLOYERS ਆ ਉਹਨਾਂ ਨੂੰ ਟ੍ਰੇਨਿੰਗ ਦੇ ਲਈ, ਫੂਡ ਟ੍ਰੇਨਿੰਗ ਦੇ ਲਈ ਆਪਣੇ EMPLOYEES ਨੂੰ ਸਾਰਾ ਕੁਝ ਦੇਣਾ ਪਊਗਾ। ਉਹਨਾਂ ਦੀ ਸੈਲਰੀ ਵੀ, ਜੋ ਵੀ ਉਹਨਾਂ ਦੇ ਟਿਊਸ਼ਨ ਹੋਊਗੀ, ਜੋ ਵੀ ਜਿਹੜੀ ਜਿੱਦਾਂ ਦੀ ਸੇਫਟੀ ਦੀ ਟ੍ਰੇਨਿੰਗ ਹੈਗੀ ਆ, ਉਹ ਸਾਰਾ ਕੁਝ ਦੇਣਾ ਪਊਗਾ। ਸੈਨੇਟ ਬਿੱਲ 476 ਇਹ ਸਟੇਟ ਸੈਨੇਟ ਚੋਂ ਪਾਸ ਹੋ ਗਿਆ ਸੀ ਬਿਗ ਮਾਰਜਨ ਦੇ ਨਾਲ, 56 ਦੇ ਮੁਕਾਬਲੇ 18 ਦੇ ਨਾਲ। ਤੇ ਹੁਣ ਇਹ ਬਿੱਲ ਨੂੰ ਗੈਬਨ ਨਿਊਸਮ ਜੋ ਗਵਰਨਰ ਆ ਉਹਨਾਂ ਦੇ ਕੋਲ ਸੈਂਡ ਕਰ ਦਿੱਤਾ ਗਿਆ ਹੈਗਾ ਆ। ਨਿਊਯਾਰਕ ਟਾਈਮ ਨੇ ਇਹਦੇ ਬਾਰੇ ਕਾਫੀ ਲਿਖਿਆ ਸੀ, ਖਾਸ ਕਰਕੇ ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਜਿਹੜਾ ਇੱਕ ਲੌਬੀਇਸਟ ਗਰੁੱਪ ਸੀ, ਉਹਨਾਂ ਨੇ ਮਿਲੀਅਨਸ ਆਫ ਡਾਲਰ ਜਿਹੜੇ ਆ ਅਰੇਜ਼ ਕੀਤੇ ਸੀ ਤਾਂ ਕਿ ਇਹ ਜਿਹੜਾ ਬਿੱਲ ਆ ਉਹ ਪਾਸ ਨਾ ਹੋਵੇ, ਕਿਉਂਕਿ ਉਹ ਕਹਿੰਦੇ ਸਾਡੇ ਤੇ ਇਹਦਾ ਖਰਚਾ ਆ ਉਹ ਬਹੁਤ ਜ਼ਿਆਦਾ ਹੀ ਪੈਣਾ ਹੈਗਾ ਆ। ਰੈਸਟੋਰੈਂਟ ਐਸੋਸੀਏਸ਼ਨ ਨੇ ਬਿਜ਼ਨਸ ਲੀਗ ਹੈਗੀ ਜਿਹੜੀ ਰਿਪਰੈਜ਼ੈਂਟ ਕਰਦੀ 5 ਲੱਖ ਬਿਜ਼ਨੈਸਸ ਨੂੰ ਓਵਰਆਲ ਸਟੇਟ ਦੇ ਵਿੱਚ, ਇਨਕਲੂਡਿੰਗ ਕੈਲੀਫੋਰਨੀਆ ਰੈਸਟੋਰੈਂਟ ਐਸੋਸੀਏਸ਼ਨ। ਇਨਵੈਸਟੀਗੇਸ਼ਨ ਨੇ ਫਾਈਂਡ ਕੀਤਾ ਸੀ ਵੀ 3.6 ਮਿਲੀਅਨ ਜਿਹੜੇ ਵਰਕਰਸ ਆ ਨੇਸ਼ਨ ਵਾਈਡ, ਉਹਨਾਂ ਨੂੰ ਇੰਡਸਟਰੀ ਗਰੁੱਪ ਨੂੰ ਕਲਾਸਿਸ ਦੇ ਲਈ ਜਾਣ ਦੇ ਲਈ ਪੇ ਕਰਨਾ ਪਊਗਾ, ਜੋ ਕਿ 25 ਮਿਲੀਅਨ ਡਾਲਰ ਦੇ ਕਰੀਬ ਰੈਵਨਿਊ ਬਣੂਗਾ। ਲੇਬਰ ਲੀਡਰਸ ਤੇ ਜਿਹੜੇ ਹੋਰ ਸਮ ਬਿਜ਼ਨਸ ਓਨਰ ਸੀਗੇ ਉਹ ਇਸ ਅਰੇਂਜਮੈਂਟ ਤੋਂ ਅਨਅਵੇਅਰ ਸੀਗੇ। ਸੋ ਇਦਾਂ ਦੇ ਬਿੱਲ ਜਿਹੜੇ ਆ ਉਹ ਆ ਰਹੇ ਹੈਗੇ ਆ। ਬਹੁਤ ਸਾਰੇ ਜਿਹੜੇ ਬਿਜ਼ਨੈਸਸ ਆ ਉਹ ਖੁਸ਼ ਵੀ ਨਹੀਂ ਹੈਗੇ ਵੀ ਕਿੱਦਾਂ ਦੇ ਬਿੱਲ ਆ ਰਹੇ ਆ। ਬਾਕੀ ਇਹਨਾਂ ਦਾ ਜਿਹੜਾ ਅਸਰ ਆ ਉਹ ਆਉਣ ਵਾਲੇ ਸਮੇਂ ਤੇ ਪੈਣਾ। ਅਲਟੀਮੇਟਲੀ ਇਹਦਾ ਜਿਹੜਾ ਅਸਰ ਆ ਉਹ ਕੰਜ਼ਿਊਮਰ ਦੇ ਉੱਤੇ ਹੀ ਪੈਣਾ ਆ। ਜਿਹੜੀਆਂ ਚੀਜ਼ਾਂ ਉਹ ਮਹਿੰਗੀਆਂ ਹੋਣਗੀਆਂ ਤੇ ਸਾਰਾ ਕੁਝ ਉਹ ਪੈਸੇ ਫਿਰ ਆਪਾਂ ਨੂੰ ਪੇ ਕਰਨੇ ਪੈਣਗੇ ਜੀ। ਕੈਲੀਫੋਰਨੀਆ ਦੇ ਵਿੱਚ ਧੜਾ-ਧੜ ਜਿਹੜੇ ਬਿੱਲ ਆ ਉਹ ਪਾਸ ਹੋ ਰਹੇ ਆ। ਆਪਾਂ ਤੁਹਾਨੂੰ ਦੱਸਿਆ ਸੀ ਐਸਬੀ 553 ਨੂੰ ਲੈ ਕੇ, ਫਿਰ ਰੈਸਟੋਰੈਂਟ ਦੇ ਜਿਹੜੇ EMPLOYEES ਆ ਉਹਨਾਂ ਦੇ ਮਿਨੀਮਮ ਵੇਜ ਨੂੰ ਲੈ ਕੇ। ਹੁਣ ਇੱਕ ਹੋਰ ਬਿੱਲ ਜਿਹੜਾ ਆ ਉਹ ਜਿਹੜਾ ਈਵਨ ਦੋ ਇੰਡਸਟਰੀ ਨੇ ਬਹੁਤ ਰੌਲਾ ਪਾਇਆ ਵੀ ਤੁਸੀਂ ਇਹ ਬਿੱਲ ਨੂੰ ਪਾਸ ਨਾ ਕਰੋ, ਤੇ ਕੈਲੀਫੋਰਨੀਆ ਦੇ ਲਾ ਮੇਕਰਸ ਨੇ ਇਹ ਬਿੱਲ ਪਾਸ ਕਰਤਾ। ਇਹ ਹੈਗਾ EMPLOYER PAID ਫੂਡ ਟ੍ਰੇਨਿੰਗ। ਇਸ ਲੈਜਿਸਲੇਸ਼ਨ ਦੇ ਮੁਤਾਬਕ ਜੋ EMPLOYERS ਆ ਉਹਨਾਂ ਨੂੰ ਟ੍ਰੇਨਿੰਗ ਦੇ ਲਈ, ਫੂਡ ਟ੍ਰੇਨਿੰਗ ਦੇ ਲਈ ਆਪਣੇ EMPLOYEES ਨੂੰ ਸਾਰਾ ਕੁਝ ਦੇਣਾ ਪਊਗਾ। ਉਹਨਾਂ ਦੀ ਸੈਲਰੀ ਵੀ, ਜੋ ਵੀ ਉਹਨਾਂ ਦੇ ਟਿਊਸ਼ਨ ਹੋਊਗੀ, ਜੋ ਵੀ ਜਿਹੜੀ ਜਿੱਦਾਂ ਦੀ ਸੇਫਟੀ ਦੀ ਟ੍ਰੇਨਿੰਗ ਹੈਗੀ ਆ, ਉਹ ਸਾਰਾ ਕੁਝ ਦੇਣਾ ਪਊਗਾ। ਸੈਨੇਟ ਬਿੱਲ 476 ਇਹ ਸਟੇਟ ਸੈਨੇਟ ਚੋਂ ਪਾਸ ਹੋ ਗਿਆ ਸੀ ਬਿਗ ਮਾਰਜਨ ਦੇ ਨਾਲ, 56 ਦੇ ਮੁਕਾਬਲੇ 18 ਦੇ ਨਾਲ। ਤੇ ਹੁਣ ਇਹ ਬਿੱਲ ਨੂੰ ਗੈਬਨ ਨਿਊਸਮ ਜੋ ਗਵਰਨਰ ਆ ਉਹਨਾਂ ਦੇ ਕੋਲ ਸੈਂਡ ਕਰ ਦਿੱਤਾ ਗਿਆ ਹੈਗਾ ਆ। ਨਿਊਯਾਰਕ ਟਾਈਮ ਨੇ ਇਹਦੇ ਬਾਰੇ ਕਾਫੀ ਲਿਖਿਆ ਸੀ, ਖਾਸ ਕਰਕੇ ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਜਿਹੜਾ ਇੱਕ ਲੌਬੀਇਸਟ ਗਰੁੱਪ ਸੀ, ਉਹਨਾਂ ਨੇ ਮਿਲੀਅਨਸ ਆਫ ਡਾਲਰ ਜਿਹੜੇ ਆ ਅਰੇਜ਼ ਕੀਤੇ ਸੀ ਤਾਂ ਕਿ ਇਹ ਜਿਹੜਾ ਬਿੱਲ ਆ ਉਹ ਪਾਸ ਨਾ ਹੋਵੇ, ਕਿਉਂਕਿ ਉਹ ਕਹਿੰਦੇ ਸਾਡੇ ਤੇ ਇਹਦਾ ਖਰਚਾ ਆ ਉਹ ਬਹੁਤ ਜ਼ਿਆਦਾ ਹੀ ਪੈਣਾ ਹੈਗਾ ਆ। ਰੈਸਟੋਰੈਂਟ ਐਸੋਸੀਏਸ਼ਨ ਨੇ ਬਿਜ਼ਨਸ ਲੀਗ ਹੈਗੀ ਜਿਹੜੀ ਰਿਪਰੈਜ਼ੈਂਟ ਕਰਦੀ 5 ਲੱਖ ਬਿਜ਼ਨੈਸਸ ਨੂੰ ਓਵਰਆਲ ਸਟੇਟ ਦੇ ਵਿੱਚ, ਇਨਕਲੂਡਿੰਗ ਕੈਲੀਫੋਰਨੀਆ ਰੈਸਟੋਰੈਂਟ ਐਸੋਸੀਏਸ਼ਨ। ਇਨਵੈਸਟੀਗੇਸ਼ਨ ਨੇ ਫਾਈਂਡ ਕੀਤਾ ਸੀ ਵੀ 3.6 ਮਿਲੀਅਨ ਜਿਹੜੇ ਵਰਕਰਸ ਆ ਨੇਸ਼ਨ ਵਾਈਡ, ਉਹਨਾਂ ਨੂੰ ਇੰਡਸਟਰੀ ਗਰੁੱਪ ਨੂੰ ਕਲਾਸਿਸ ਦੇ ਲਈ ਜਾਣ ਦੇ ਲਈ ਪੇ ਕਰਨਾ ਪਊਗਾ, ਜੋ ਕਿ 25 ਮਿਲੀਅਨ ਡਾਲਰ ਦੇ ਕਰੀਬ ਰੈਵਨਿਊ ਬਣੂਗਾ। ਲੇਬਰ ਲੀਡਰਸ ਤੇ ਜਿਹੜੇ ਹੋਰ ਸਮ ਬਿਜ਼ਨਸ ਓਨਰ ਸੀਗੇ ਉਹ ਇਸ ਅਰੇਂਜਮੈਂਟ ਤੋਂ ਅਨਅਵੇਅਰ ਸੀਗੇ। ਸੋ ਇਦਾਂ ਦੇ ਬਿੱਲ ਜਿਹੜੇ ਆ ਉਹ ਆ ਰਹੇ ਹੈਗੇ ਆ। ਬਹੁਤ ਸਾਰੇ ਜਿਹੜੇ ਬਿਜ਼ਨੈਸਸ ਆ ਉਹ ਖੁਸ਼ ਵੀ ਨਹੀਂ ਹੈਗੇ ਵੀ ਕਿੱਦਾਂ ਦੇ ਬਿੱਲ ਆ ਰਹੇ ਆ। ਬਾਕੀ ਇਹਨਾਂ ਦਾ ਜਿਹੜਾ ਅਸਰ ਆ ਉਹ ਆਉਣ ਵਾਲੇ ਸਮੇਂ ਤੇ ਪੈਣਾ। ਅਲਟੀਮੇਟਲੀ ਇਹਦਾ ਜਿਹੜਾ ਅਸਰ ਆ ਉਹ ਕੰਜ਼ਿਊਮਰ ਦੇ ਉੱਤੇ ਹੀ ਪੈਣਾ ਆ। ਜਿਹੜੀਆਂ ਚੀਜ਼ਾਂ ਉਹ ਮਹਿੰਗੀਆਂ ਹੋਣਗੀਆਂ ਤੇ ਸਾਰਾ ਕੁਝ ਉਹ ਪੈਸੇ ਫਿਰ ਆਪਾਂ ਨੂੰ ਪੇ ਕਰਨੇ ਪੈਣਗੇ। ਜੀ।